ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 23 ਜਨਵਰੀ ਹੈ। 23 ਜਨਵਰੀ 1915 ਦੇ ਦਿਨ ਕਰਤਾਰ ਸਿੰਘ ਸਰਾਭਾ ਦੀ ਅਗਵਾਈ ਹੇਠ ਗਦਰ ਪਾਰਟੀ ਦੇ ਕਾਰਕੁਨਾਂ ਨੇ ਸਾਹਨੇਵਾਲ ਦੇ ਵਿੱਚ ਇੱਕ ਵਪਾਰੀ ਦੇ ਘਰ ਤੇ ਧਾਵਾ ਬੋਲਿਆ। ਉਹ ਹਥਿਆਰ ਖਰੀਦਣ ਵਾਸਤੇ ਪੈਸੇ ਲੈਣਾ ਚਾਹੁੰਦੇ ਸਨ। ਉਹਨਾਂ ਘਰ ਦੇ ਵਿੱਚ ਦਾਖਲ ਹੋ ਕੇ ਪੈਸਿਆਂ ਦੀ ਮੰਗ ਕੀਤੀ, ਪਰ ਜਦ ਉਸ ਨੇ ਕੁਝ ਨਾ ਦਿੱਤਾ ਤਾਂ ਉਹਨਾਂ ਬੀਬੀ ਸੋਭੀ ਦੇ ਪਤੀ ਦੀ ਕੁੱਟਮਾਰ ਕੀਤੀ ਅਤੇ ਅਖੀਰ ਉਹਨਾਂ ਦੇ ਘਰ ਪਏ ਗਹਿਣੇ ਲੱਭ ਗਏ। ਇਸ ਤੋਂ ਮਗਰੋਂ ਉਹ ਗਹਿਣੇ ਲੈ ਕੇ ਚੱਲ ਪਏ। ਇਸੇ ਦੌਰਾਨ ਇੱਕ ਅਜੀਬ ਘਟਨਾ ਵਾਪਰੀ। ਸਰਾਭਾ ਦੇ ਇੱਕ ਸਾਥੀ ਨੇ ਬੀਬੀ ਸੋਭੀ ਦੀ ਕੁੜੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸਰਾਭਾ ਨੇ ਉਸ ਨੂੰ ਅਜਿਹਾ ਕਰਦਾ ਵੇਖ ਲਿਆ। ਸਰਾਭਾ ਨੇ ਉਸ ਦੀ ਪਿਸਤੌਲ ਖੋਹ ਲਈ ਅਤੇ ਕਿਹਾ ਕਿ ਉਹ ਉਸ ਕੁੜੀ ਨੂੰ ਭੈਣ ਬਣਾ ਲਵੇ, ਨਹੀਂ ਤਾਂ ਉਹ ਉਸ ਨੂੰ ਗੋਲੀ ਮਾਰ ਦੇਵੇਗਾ। ਉਹ ਮੰਨ ਗਿਆ ਅਤੇ ਉਸ ਨੂੰ ਭੈਣ ਕਹਿ ਕੇ ਉਸ ਤੋਂ ਮਾਫੀ ਮੰਗੀ ਤਾਂ ਸਰਾਭਾ ਨੇ ਉਸ ਨੂੰ ਮਾਫ ਕਰ ਦਿੱਤਾ। ਜਦੋਂ ਚੱਲਣ ਲੱਗੇ ਤਾਂ ਬੀਬੀ ਸੋਭੀ ਨੇ ਕਿਹਾ ਕਿ ਮੈਂ ਇਹ ਗਹਿਣੇ ਆਪਣੀ ਧੀ ਦੇ ਵਿਆਹ ਵਾਸਤੇ ਰੱਖੇ ਹੋਏ ਸਨ ਤਾਂ ਸਰਾਭਾ ਫੇਰ ਰੋਕਿਆ। ਉਸਨੇ ਕਿਹਾ, ਚੰਗਾ ਬੀਬੀ, ਇਸ ਦੇ ਵਿੱਚੋਂ ਕੁਝ ਤੂੰ ਰੱਖ ਲੈ ਤੇ ਸਾਨੂੰ ਕੁਝ ਹਥਿਆਰ ਖਰੀਦਣ ਵਾਸਤੇ ਤੂੰ ਦੇ ਦੇ। ਇਹ ਸੀ ਇਖਲਾਕ ਸੱਚੇ ਖਾੜਕੂਆਂ ਅਤੇ ਇਨਕਲਾਬੀਆਂ ਦਾ। ਅੰਗਰੇਜ਼ਾਂ ਦੇ ਜਾਣ ਮਗਰੋਂ ਨਵੇਂ ਹਾਕਮਾਂ ਨੇ ਸਿੱਖਾਂ ਦੇ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ 10 ਅਕਤੂਬਰ 1947 ਨੂੰ ਇੱਕ ਸਰਕੂਲਰ ਜਾਰੀ ਕੀਤਾ ਤੇ ਆਖਿਆ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਨੇ ਅਤੇ ਸੂਬੇ ਦੇ ਇਨਸਾਫ ਪਸੰਦ ਲੋਕਾਂ ਵਾਸਤੇ ਖਤਰਾ ਹੋ ਸਕਦੇ ਨੇ। ਡਿਪਟੀ ਕਮਿਸ਼ਨਰਾਂ ਨੂੰ ਇਹਨਾਂ ਦੇ ਖਿਲਾਫ ਖਾਸ ਸਖਤ ਕਦਮ ਚੁੱਕਣੇ ਚਾਹੀਦੇ ਨੇ। ਸਿੱਖ ਆਗੂ ਇਸ ਸਮੇਂ ਸੋਚ ਵੀ ਨਾ ਸਕੇ ਕਿ ਭਾਰਤ ਦੇ ਵਿੱਚ ਡੈਮੋਕ੍ਰੇਸੀ ਦੇ ਨਾਅਰੇ ਹੇਠ ਘੱਟ ਗਿਣਤੀਆਂ ਨੂੰ ਦੁਬੇਲ ਬਣਾਉਣ ਜਾਂ ਅਖੌਤੀ ਸੈਕੂਲਰਿਜ਼ਮ ਦੇ ਨਾਂ ਹੇਠ ਘੱਟ ਗਿਣਤੀ ਧਰਮ ਨੂੰ ਖਤਮ ਕਰਨ ਦੀ ਸਾਜ਼ਿਸ਼ ਵੀ ਹੋ ਜਾਵੇਗੀ। ਬਹੁ ਗਿਣਤੀ ਦੀ ਬੋਲੀ, ਧਰਮ ਅਤੇ ਕੌਮੀਅਤ ਦੇ ਅਸਰ ਹੇਠਾਂ ਸਿੱਖ ਕੌਮ ਨੂੰ ਇੱਕ ਤਰੀਕੇ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸਿੱਖਾਂ ਦੀ ਇੱਕੋ ਇੱਕ ਵਾਹਿਦ ਨੁਮਾਇੰਦਾ ਜਥੇਬੰਦੀ ਸੀ। ਗਿਆਨੀ ਕਰਤਾਰ ਸਿੰਘ ਅਕਾਲੀ ਦਲ ਦਾ ਪ੍ਰਧਾਨ ਸੀ। ਸਵਰਨ ਸਿੰਘ, ਉਜਲ ਸਿੰਘ, ਊਧਮ ਸਿੰਘ ਨਾਗੋਕੇ, ਈਸ਼ਰ ਸਿੰਘ ਮਝੈਲ, ਫੇਰੂ ਮਾਨ ਵਗੈਰਾ ਹੋਰ ਮੌਕਾ ਪ੍ਰਸਤਾਂ ਵਾਂਗੂ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਜਾ ਕੇ ਅਹੁਦਿਆਂ ਦੀ ਇੰਤਜ਼ਾਰ ਕਰ ਰਹੇ ਸਨ ਜਾਂ ਫਿਰ ਹਾਸਲ ਕਰ ਚੁੱਕੇ ਸਨ। 24 ਫਰਵਰੀ 1948 ਨੂੰ ਘੱਟ ਗਿਣਤੀਆਂ ਦੀ ਕਮੇਟੀ ਅਤੇ ਬੁਨਿਆਦੀ ਹੱਕਾਂ ਦੀ ਕਮੇਟੀ ਨੇ ਇੱਕ ਸਬ ਕਮੇਟੀ ਬਣਾਈ। ਇਸ ਦੇ ਵਿੱਚ ਨਹਿਰੂ, ਪਟੇਲ, ਅੰਬੇਦਕਰ, ਡਾਕਟਰ ਰਜਿੰਦਰ ਪ੍ਰਸਾਦ ਅਤੇ KM ਮੁਨਸ਼ੀ ਨੂੰ ਸ਼ਾਮਲ ਕੀਤਾ ਗਿਆ। ਇਸ ਕਮੇਟੀ ਨੇ 23 ਨਵੰਬਰ 1948 ਦੇ ਦਿਨ ਸਿੱਖਾਂ ਨੂੰ ਕੋਈ ਖਾਸ ਹਕੂਕ ਨਾ ਦੇਣ ਦੀ ਹਮਾਇਤ ਕਰ ਦਿੱਤੀ। 23 ਜਨਵਰੀ 1949 ਦੇ ਦਿਨ ਕੁਝ ਸਿੱਖ ਆਗੂ ਡਾਕਟਰ ਅੰਬੇਦਕਰ ਨੂੰ ਮਿਲੇ ਅਤੇ ਸਿੱਖਾਂ ਦੀ ਹਾਲਤ ਬਾਰੇ ਗੱਲਬਾਤ ਕੀਤੀ। ਉਸ ਨੇ ਅਕਾਲੀਆਂ ਨੂੰ ਪੰਜਾਬੀ ਸੂਬੇ ਦੀ ਮੰਗ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਇਸ ਦੇ ਨਾਲ ਘੱਟੋ ਘੱਟ ਉਹ ਇੱਕ ਸੂਬੇ ਦੇ ਵਿੱਚ ਤਾਂ ਤਾਕਤ ਦੇ ਵਿੱਚ ਆ ਜਾਣਗੇ ਅਤੇ ਸਿੱਖਾਂ ਦੇ ਨਾਲ ਹੋ ਰਹੇ ਧੱਕੇ ਨੂੰ ਰੋਕ ਸਕਣਗੇ। 23 ਜਨਵਰੀ 1987 ਦੇ ਦਿਨ ਪੰਜਾਬ ਪੁਲਿਸ ਨੇ ਬੋੜ ਸਿੰਘ ਬੋੜ ਅਤੇ ਸੁੱਖਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 23 ਜਨਵਰੀ 1990 ਦੇ ਦਿਨ ਪੰਜਾਬ ਪੁਲਿਸ ਨੇ ਹਰਦੀਪ ਸਿੰਘ ਅੰਮ੍ਰਿਤਧਾਰੀ ਪੁੱਤਰ ਭਾਈ ਸੋਹਣ ਸਰਪੰਚ ਬੜੀ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 23 ਜਨਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਸਤਨਾਮ ਸਿੰਘ ਸੱਤਾ ਤਾਰਾਗੜ੍ਹ ਗੁਰਦਾਸਪੁਰ, ਰਸਲ ਸਿੰਘ ਠੱਠੀ ਜੈਮਲ ਸਿੰਘ, ਗੁਰਮੇਜ ਸਿੰਘ ਸਖੀਰਾ ਅੰਮ੍ਰਿਤਸਰ, ਅਨਵਰ ਸਿੰਘ ਕਲਸ, ਕਸ਼ਮੀਰ ਸਿੰਘ ਖਾਰਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 23 ਜਨਵਰੀ 1993 ਦੇ ਦਿਨ ਡਾਕਟਰ ਗੁਰਮੀਤ ਸਿੰਘ ਔਲਖ, ਪਰਮਜੀਤ ਸਿੰਘ ਅਜਰਵਾਤ ਅਤੇ ਭੁਪਿੰਦਰ ਸਿੰਘ ਨੇ ਸਵਿਟਜ਼ਰਲੈਂਡ ਦੇ ਵਿੱਚ ਅਨਰੈਪ੍ਰੈਜ਼ੈਂਟਡ ਨੇਸ਼ਨ ਆਰਗੇਨਾਈਜੇਸ਼ਨ ਦੇ ਮੈਂਬਰ ਬਣਨ ਤੇ ਉਹਨਾਂ ਦੇ ਸਕੱਤਰੇਤ ਦੇ ਵਿੱਚ ਖਾਲਿਸਤਾਨ ਦਾ ਝੰਡਾ ਲਹਿਰਾਇਆ। 23 ਜਨਵਰੀ 2011 ਦੇ ਦਿਨ ਗੁੜਗਾਉਂ ਦੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਹਰਿਆਣਾ ਦੇ ਪਿੰਡ ਚੇਲੜ ਹੋਂਦ ਦੇ ਵਿੱਚ ਖੂਨੀ ਨਵੰਬਰ 1984 ਦੇ ਦੌਰਾਨ 2 ਨਵੰਬਰ ਦੇ ਦਿਨ 32 ਸਿੱਖਾਂ ਦੇ ਕਤਲੇਆਮ ਦਾ ਮਾਮਲਾ ਉਜਾਗਰ ਕੀਤਾ। ਇਸੇ ਦਿਨ ਕੁਝ ਫਿਰਕਾਪ੍ਰਸਤ ਲੋਕਾਂ ਨੇ ਸਰਕਾਰੀ ਬੱਸਾਂ ਦੇ ਵਿੱਚ ਆ ਕੇ ਸਿੱਖਾਂ ਨੂੰ ਤੇਲ ਪਾ ਕੇ ਜਿਉਂਦਿਆਂ ਸਾੜ ਦਿੱਤਾ ਸੀ ਅਤੇ ਉਹਨਾਂ ਦੇ ਘਰ ਲੁੱਟ ਲਏ। ਇਹਨਾਂ ਦਹਿਸ਼ਤਗਰਦਾਂ ਨੂੰ ਚੀਫ ਮਿਨਿਸਟਰ ਭਜਨ ਲਾਲ ਦੀ ਸਿੱਧੀ ਹਮਾਇਤ ਸੀ। ਮਗਰੋਂ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਟੌਦੀ ਅਤੇ ਕੁਝ ਹੋਰ ਪਿੰਡਾਂ ਦੇ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਜ਼ਾਹਰ ਕੀਤੇ। 23 ਜਨਵਰੀ 2014 ਬੇਅੰਤ ਕਤਲ ਕੇਸ ਦੇ ਵਿੱਚ ਸਜ਼ਾ ਜ਼ਾਫਤਾ 28 ਦਿਨ ਦੀ ਪੈਰੋਲ ਪੂਰੀ ਕਰਨ ਮਗਰੋਂ ਗੁਰਮੀਤ ਸਿੰਘ ਸ਼ੇਰਾ 23 ਜਨਵਰੀ 2014 ਦੇ ਦਿਨ ਵਾਪਸ ਬੜੈਲ ਜੇਲ੍ਹ ਪੁੱਜ ਗਿਆ। ਇਸੇ ਸਿੱਖ ਇਤਿਹਾਸ ਦੇ ਵਿੱਚ 23 ਜਨਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।